ਭੈਣਾਂ ਜੀਜੇ ਔਰ ਦੂਰ ਦਰਾਡੇ ਜਾ ਕੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਚੁੱਕ ਕੇ ਇੱਕ ਸਟੇਜ ਦੇ ਉੱਤੇ 70 ਜੀ ਇੱਕ ਟੱਬਰ ਦੇ ਯੂਪੀ ਤੱਕ ਪੁਲਿਸ ਨੇ ਛਾਪੇ ਮਾਰ ਕੇ ਲਿਆਣੇ, ਉਹਨਾਂ ਦਾ ਨਿਰਾਦਰ ਕਰਨਾ। ਇਸ ਕਿਸਮ ਦਾ ਮਾਹੌਲ ਜਿਹੜੇ ਜਿੱਥੇ ਬੱਚੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਦੇ ਘਰ ਵਾਲਿਆਂ ਤੇ ਰੱਖਣਾ ਕਿ ਇਹਨੂੰ ਤਲਾਕ ਦਿਓ, ਔਰ ਤਾਂ ਕਿ ਉਹਨਾਂ ਨੂੰ ਇਹ ਸੀ ਕਿ ਇਸ ਰਸਤੇ ਤੇ ਕੋਈ ਤੁਰੇ ਨਾ। ਫੌਜਾਂ ਦਾ ਮੁਖੀ ਜਨਰਲ ਵੈਦਿਆ ਜਿਸ ਨੇ ਬੜੇ ਗਰੂਰ ਦੇ ਨਾਲ ਇਹ ਕਿਹਾ ਸੀ ਕਿ ਅਸੀਂ ਇਹ 2 ਘੰਟਿਆਂ ਦੇ ਵਿੱਚ ਸਭ ਖਤਮ ਕਰ ਦਿਆਂਗੇ, ਔਰ ਉਹਨੂੰ ਜਨਰਲ ਹੀ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਉਹ ਜੂਨੀਅਰ ਸੀ ਮਿਸਟਰ ਸਿਨਹਾ ਤੋਂ, ਜਿਹੜਾ ਕਿ ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਦਾ ਸੀ, ਔਰ ਉਹਨੇ ਸਿਨਹਾ ਨੇ ਨਾ ਕਰ ਦਿੱਤੀ ਸੀ ਕਿ ਮੈਂ ਇਸ ਕਿਸਮ ਦਾ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਇਸ ਕਿਸਮ ਦੇ ਹਮਲੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਕਿਵੇਂ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਭਾਰਤ ਦੀ ਹਕੂਮਤ ਦੇ ਲਈ ਕਿੰਨਾ ਵੱਡਾ ਖੌਫ ਬਣੇ। ਉਸ ਵੇਲੇ ਦੀਆਂ ਤੁਸੀਂ ਅਖਬਾਰਾਂ ਚੁੱਕ ਕੇ ਦੇਖੋ, आज जिंदा दिल्ली में, आज जिंदा कानपुर में, आज जिंदा मुंबई में। तो आम लोग पूछते सी कि ये बंदा है कि कोई जिन है कि इक्को वेले 3 ਥਾਂ ਤੇ पहुंच गया भी ये की। ਜਿਹੜਾ ਲੈਟਰ ਉਹਨਾਂ ਨੇ ਸ਼ਹਾਦਤ ਤੋਂ ਪਹਿਲਾਂ ਜਦੋਂ ਪੂਨਾ ਜੇਲ੍ਹ ਸੀ ਵੇਲੇ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ ਤੇ ਉਹਦੇ ਚ ਉਹਨਾਂ ਨੇ ਇੱਕ ਲਾਈਨ ਅੰਗਰੇਜ਼ੀ ਦੀ ਵਰਤੀ, ਉਹਦੇ ਚ ਉਹਨਾਂ ਨੇ ਚੀ ਗੁਵੇਰੇ ਦਾ ਜ਼ਿਕਰ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਦਾ ਕੀਤਾ ਤੇ ਉਹਦੇ ਚ ਉਹਨਾਂ ਨੇ ਕਿਹਾ ਸੀ when the nations are awake ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਖਲੋਂਦੀਆਂ ਨੇ, ਜਦੋਂ ਕੌਮਾਂ ਜਾਗਦੀਆਂ ਨੇ, ਉਹ ਤਾਰੀਖ ਨੂੰ, ਇਤਿਹਾਸ ਨੂੰ ਕੰਬਣੀ ਛੇੜ ਦਿੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਸਤੰਬਰ 2021 19 ਭਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ, ਖੁਸ਼ੀਆਂ ਨਾਲ ਗੁਜ਼ਰੇ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ, ਜੁੰਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਸੱਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਹਮੇਸ਼ਾ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਿਰਦੇਪਾਲ ਸਿੰਘ ਵਲੂਨ। ਸੋ ਇਹਨਾਂ ਨੇ ਟੀਵੀ 84 ਦੇ ਸਮੂਹ ਸਪਾਂਸਰ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕੌਮੀ ਆਵਾਜ਼ ਚੱਕ ਰਹੇ ਮੀਡੀਆ ਦੀ ਮਦਦ ਕੀਤੀ ਹੈ। ਸੋ ਅੱਜ ਲੋੜ ਹੈ ਕਿ ਅਸੀਂ ਆਪਣੇ ਆਪਸੀ ਵਖਰੇਵੇਂ ਭੁਲਾ ਕੇ ਘੱਟੋ ਘੱਟ ਕੌਮੀ ਮੁੱਦਿਆਂ ਤੇ ਸਹਿਮਤੀ ਬਣਾ ਕੇ ਇੱਕਮਤ ਹੋਈਏ। ਜ਼ਰੂਰੀ ਹੈ ਕਿ ਅਸੀਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਕੱਠੇ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਮਲਾ ਮਾਰੀਏ। ਸੋ ਖਾਲਿਸਤਾਨ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਸਾਨੂੰ ਕੌਮੀ ਨਿਸ਼ਾਨੇ ਪ੍ਰਤੀ ਪ੍ਰੇਰਿਤ ਕਰਨ ਲਈ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸਰਦਾਰ ਹਿਰਦੇਪਾਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ ਸੇਮ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰਸ ਅਸੀਂ ਬੜੀ ਹੀ ਦੁਖੀ ਹਿਰਦੇ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਪਿਤਾ ਜੀ ਸਰਦਾਰ ਗੁਲਜ਼ਾਰ ਸਿੰਘ ਜੀ ਸਾਨੂੰ ਜਿਹੜੇ ਸਦੀਵੀ ਵਿਛੋੜਾ ਦੇ ਗਏ ਨੇ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਇਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਅਸੀਂ ਜਿਹੜਾ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਦੇ ਮੁੱਦੇ ਤੇ ਕਿ ਤਾਲਿਬਾਨ ਲਗਭਗ ਸਮੁੱਚੇ ਅਫਗਾਨਿਸਤਾਨ ਵਿੱਚ ਕਾਬਜ਼ ਹੋ ਚੁੱਕੇ ਹਨ, ਜਦੋਂ ਕਿ ਪੰਜਸ਼ੀਰ ਵੈਲੀ ਵਿੱਚ ਘਮਸਾਨ ਦੀ ਜਿਹੜੀ ਲੜਾਈ ਹੋ ਰਹੀ ਹੈ। ਸੋ ਤਾਲਿਬਾਨ ਦੀ ਭਵਿੱਖ ਦੀ ਹਕੂਮਤ ਸੰਬੰਧੀ ਸਾਰੀ ਦੁਨੀਆ ਡਿਬੇਟ ਕਰ ਰਹੀ ਹੈ, ਪਰ ਅਫਗਾਨਿਸਤਾਨ ਵਿੱਚ ਦਰਪੇਸ਼ ਫੂਡ ਕ੍ਰਾਈਸਿਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ, ਜਦੋਂ ਕਿ ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਕੁਝ ਦਿਨਾਂ ਦੇ ਵਿੱਚ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਮੁੱਕ ਜਾਏਗਾ ਅਤੇ ਹਜ਼ਾਰਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ। ਸੋ ਪੱਛਮੀ ਤਾਕਤਾਂ ਦਾ ਪਹਿਲਾ ਫਰਜ਼ ਇਹ ਬਣਦਾ ਹੈ ਕਿ ਉਹ ਅਫਗਾਨਿਸਤਾਨ ਨੂੰ ਫਾਈਨੈਂਸ਼ੀਅਲ ਪਾਬੰਦੀਆਂ ਤੋਂ ਆਜ਼ਾਦ ਕਰਕੇ ਉਸ ਦੇ ਪੈਸੇ ਉਸ ਨੂੰ ਵਾਪਸ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀ ਦੁੱਖ ਦਾ ਇਜ਼ਹਾਰ ਕਰਦੇ ਹਾਂ, ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਸਿੰਘ ਸਿੰਘਣੀਆਂ ਸੰਘਰਸ਼ ਦੇ ਰਸਤੇ ਤੇ ਨਿਕਲੇ ਸਾਡੇ ਇਹਨਾਂ 4 ਦਹਾਕਿਆਂ ਦੇ ਦੌਰ ਦੇ ਵਿੱਚ, ਉਸ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਦੇ ਪੇਰੈਂਟਸ ਦੀ, ਬਿਲਕੁਲ ਉਹਨਾਂ ਦੇ ਪਰਿਵਾਰਾਂ ਦੀ। ਔਰ ਇਹ ਇਕੱਲੀ ਕੰਟਰੀਬਿਊਸ਼ਨ ਇਹੀ ਨਹੀਂ ਕਿ ਉਹਨਾਂ ਘਰਾਂ ਦੇ ਕਮਾਊ ਸੋਹਣੇ ਸੁਨੱਖੇ ਔਰ ਬੜੇ ਜਿਹੜੇ ਦਿਲਦਾਰ ਨੌਜਵਾਨ ਉਹ ਪੇਰੈਂਟਸ ਉਹਨਾਂ ਤੋਂ ਮਹਿਰੂਮ ਹੋਏ, ਪਰ ਉਸ ਦੇ ਨਾਲ ਕਿਉਂਕਿ ਜਦੋਂ ਖਾਲਿਸਤਾਨ ਦੇ ਸੰਘਰਸ਼ ਲਈ ਜਿਹੜੇ ਨੌਜਵਾਨ ਨਿਕਲੇ ਉਹਨਾਂ ਦੇ ਘਰਾਂ ਦੇ ਵਿੱਚ ਕਿਵੇਂ ਪੁਲਿਸ ਦੇ ਲਗਾਤਾਰ ਛਾਪੇ, ਕਿਵੇਂ ਉਹਨਾਂ ਦੇ ਪੇਰੈਂਟਸ ਦੀ ਖਿੱਚ ਤੂ ਥਾਣਿਆਂ 'ਚ ਲਿਜਾ ਕੇ ਬੇਇੱਜ਼ਤੀ। ਔਰ ਇਕੱਲਾ ਇਹੀ ਨਹੀਂ ਕਿ ਪੇਰੈਂਟਸ ਤੱਕ ਹੀ ਪੁਲਿਸ ਦਾ ਜ਼ੁਲਮ ਜਿਹੜਾ ਉਹ ਮਹਿਦੂਦ ਰਹਿੰਦਾ ਸੀ, ਭੈਣਾਂ ਜੀਜੇ ਔਰ ਦੂਰ ਦੁਰਾਡੇ ਜਾ ਕੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਚੁੱਕ ਕੇ ਇੱਕ ਸਟੇਜ ਦੇ ਉੱਤੇ 70 ਜੀ ਇੱਕ ਟੱਬਰ ਦੇ ਯੂਪੀ ਤੱਕ ਪੁਲਿਸ ਨੇ ਛਾਪੇ ਮਾਰ ਕੇ ਲਿਆਣੇ, ਉਹਨਾਂ ਦਾ ਨਿਰਾਦਰ ਕਰਨਾ। ਇਸ ਕਿਸਮ ਦਾ ਮਾਹੌਲ ਜਿਹੜੇ ਜਿੱਥੇ ਬੱਚੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਦੇ ਘਰ ਵਾਲਿਆਂ ਤੇ ਰੱਖਣਾ ਕਿ ਇਹਨੂੰ ਤਲਾਕ ਦਿਓ, ਔਰ ਤਾਂ ਕਿ ਉਹਨਾਂ ਨੂੰ ਇਹ ਸੀ ਕਿ ਇਸ ਰਸਤੇ ਤੇ ਕੋਈ ਤੁਰੇ ਨਾ। ਲੇਕਿਨ ਅਸੀਂ ਜਦੋਂ ਆਪਣੇ ਯੋਧਿਆਂ ਨੂੰ ਸਿਰ ਝੁਕਾਉਂਦੇ ਹਾਂ, ਉਹਨਾਂ ਦੀ ਕੁਰਬਾਨੀ, ਉਹਨਾਂ ਦੇ ਸ਼ਹੀਦੀ ਦਿਨ, ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕਰਦੇ ਹਾਂ, ਤੇ ਮੈਂ ਸਮਝਦਾ ਵੀ ਇਸ ਦੇ ਪਿੱਛੇ ਲੁਕੀ ਹੋਈ ਇੱਕ ਵੱਡੀ ਪ੍ਰੇਰਨਾ ਉਹਨਾਂ ਪਰਿਵਾਰਾਂ ਦੀ ਗੁਰਸਿੱਖੀ ਦੇ ਨਾਲ ਪ੍ਰੇਮ ਲਗਨ, ਜਿਨ੍ਹਾਂ ਨੇ ਇਹੋ ਜਿਹੇ ਯੋਧੇ ਸਪੁੱਤਰ ਸਪੁੱਤਰੀਆਂ ਇਸ ਸੰਘਰਸ਼ ਵਿੱਚ ਦਿੱਤੇ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਡੇ ਖਾਲਿਸਤਾਨੀ ਸੰਘਰਸ਼ ਦੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ, ਬੇਸ਼ੱਕ ਜਦੋਂ ਅਸੀਂ ਕੁਰਬਾਨੀ ਦਾ ਜ਼ਿਕਰ ਕਰਦੇ ਹਾਂ ਤੇ ਜਿਹਨੇ ਵੀ ਆਪਣਾ ਆਪਾ ਕੁਰਬਾਨ ਕੀਤਾ, ਕੋਈ ਵੱਡਾ ਛੋਟਾ ਨਹੀਂ ਹੁੰਦਾ, ਪਰ ਜਦੋਂ ਤੁਸੀਂ ਕਾਰਨਾਮਿਆਂ ਦਾ ਜ਼ਿਕਰ ਕਰਦੇ ਹੋ ਤੇ ਫਿਰ ਕਾਰਨਾਮਿਆਂ 'ਚ ਤਾਂ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਸਜ਼ਾ ਦੇਣ ਵਾਲੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਉਹਨਾਂ ਦੇ ਵੱਡੇ ਨਾਂ ਨੇ। ਔਰ ਉਸ ਤੋਂ ਬਾਅਦ ਜੇ ਪੋਲੀਟੀਕਲੀ ਕਹਿਣਾ ਹੋਏ, ਨੰਬਰ 2 ਟਾਰਗੇਟ ਜਿਹੜਾ ਫੌਜਾਂ ਦਾ ਮੁਖੀ ਜਨਰਲ ਵੈਦਿਆ, ਜਿਸ ਨੇ ਬੜੇ ਗਰੂਰ ਦੇ ਨਾਲ ਇਹ ਕਿਹਾ ਸੀ ਕਿ ਅਸੀਂ ਇਹ 2 ਘੰਟਿਆਂ ਦੇ ਵਿੱਚ ਸਭ ਖਤਮ ਕਰ ਦਿਆਂਗੇ, ਔਰ ਉਹਨੂੰ ਜਨਰਲ ਹੀ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਉਹ ਜੂਨੀਅਰ ਸੀ ਮਿਸਟਰ ਸਿਨਹਾ ਤੋਂ, ਜਿਹੜਾ ਕਿ ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਦਾ ਸੀ, ਔਰ ਉਹਨੇ ਸਿਨਹਾ ਨੇ ਨਾ ਕਰ ਦਿੱਤੀ ਸੀ ਕਿ ਮੈਂ ਇਸ ਕਿਸਮ ਦਾ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਇਸ ਕਿਸਮ ਦੇ ਹਮਲੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਔਰ ਮੈਂ ਇਹ ਨਹੀਂ ਕਰਾਂਗਾ। ਔਰ ਉਸ ਤੋਂ ਜੂਨੀਅਰ ਜਨਰਲ ਵੈਦਿਆ ਨੇ ਜਦੋਂ ਸਹਿਮਤੀ ਦਿੱਤੀ ਤੇ ਇੰਦਰਾ ਗਾਂਧੀ ਨੇ ਉਹਨੂੰ ਲੈਫਟੀਨੈਂਟ ਜਨਰਲ ਸਿਨਹਾ ਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਫੌਜ ਦਾ ਮੁਖੀ ਬਣਾਇਆ ਸੀ। ਔਰ ਜਨਰਲ ਵੈਦਿਆ ਦੀ ਕਮਾਂਡ ਥੱਲੇ ਜੂਨ 84 ਦੇ ਪਹਿਲੇ ਹਫਤੇ ਸ਼੍ਰੀ ਅਕਾਲ ਤਖਤ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਧਾਵਾ ਬੋਲਿਆ ਗਿਆ। ਸੋ ਇੰਦਰਾ ਗਾਂਧੀ ਤੋਂ ਬਾਅਦ ਜੇ ਕੋਈ ਇਸ ਸਾਰੇ ਦਾ ਵੱਡਾ ਦੋਸ਼ੀ ਸੀ ਸੋ ਜਨਰਲ ਵੈਦਿਆ ਸੀ। ਔਰ ਇਹ ਕ੍ਰੈਡਿਟ ਇਹਨਾਂ 2 ਗੱਭਰੂਆਂ ਨੂੰ ਜਾਂਦਾ ਹੈ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਔਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ 2 ਨੌਜਵਾਨਾਂ ਨੇ ਅਕਾਲ ਤਖਤ ਜਿਸ ਨੂੰ ਖੰਡਰਾਤ ਬਣਾਇਆ ਗਿਆ ਸੀ ਉਸ ਦੇ ਅੱਗੇ ਆ ਕੇ ਵਹਿੰਦੇ
ਉਹਨਾਂ ਅਥਰੂਆਂ ਦੇ ਨਾਲ, ਨੈਣਾਂ ਦੇ ਨਾਲ ਅੱਖਾਂ 'ਚੋਂ ਤ੍ਰਿਪ ਤ੍ਰਿਪ ਅਥਰੂ ਵਗ ਰਹੇ ਨੇ ਔਰ ਗੁਰੂ ਚਰਨਾਂ 'ਚ ਅਰਦਾਸ ਕੀਤੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਨੂੰ ਇਹ ਹਿੰਮਤ ਦਿਓ ਕਿ ਅਸੀਂ ਉਸ ਇਤਿਹਾਸ ਨੂੰ ਅੱਗੇ ਤੋਰ ਸਕੀਏ। ਜਿਹਨੇ ਵੀ ਕਦੇ ਕੈਰੀ ਅੱਖ ਕਰਕੇ ਸਾਡੇ ਮੀਰੀ ਪੀਰੀ ਦੇ ਸਿਧਾਂਤ ਤੇ ਹਮਲਾ ਕੀਤਾ, ਉਸ ਨੂੰ ਪੰਥ ਨੇ ਕਦੇ ਮੁਆਫ ਨਹੀਂ ਕੀਤਾ ਕਿ ਇੰਦਰਾ ਗਾਂਧੀ ਤਾਂ ਨਰਕਗਾਮੀ ਹੋ ਚੁੱਕੀ ਹੈ, ਪਰ ਸਾਨੂੰ ਇਹ ਹਿੰਮਤ ਬਖਸ਼ੋ ਕਿ ਅਸੀਂ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕਰੀਏ। ਇਹ ਆਪਣੇ ਆਪ ਦੇ ਵਿੱਚ ਇੱਕ ਇੰਨਾ ਜ਼ਬਰਦਸਤ ਜਿਹੜਾ ਕਾਰਨਾਮਾ ਹੈ ਕਿ ਕਿਵੇਂ ਇਹ ਦੋਵੇਂ ਗੱਭਰੂ ਆਪਣੇ ਬਾਕੀ ਸਾਥੀ ਨੌਜਵਾਨਾਂ ਦੇ ਸਹਾਇਤਾ ਦੇ ਨਾਲ ਪੂਨੇ ਤੱਕ ਪਹੁੰਚੇ, ਜਿੱਥੇ ਜਨਰਲ ਵੈਦਿਆ ਰਿਟਾਇਰਮੈਂਟ ਤੋਂ ਬਾਅਦ ਆਪਣਾ ਜਿਹੜੀ ਹੈ ਰਿਟਾਇਰਡ ਜ਼ਿੰਦਗੀ ਜੀਣ ਦਾ ਪ੍ਰਬੰਧ ਕਰ ਰਿਹਾ ਸੀ, ਔਰ ਕਿਵੇਂ ਇਹਨਾਂ ਦੋਨਾਂ ਗੱਭਰੂਆਂ ਨੇ ਜਿਹੜਾ ਉਸ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ। ਉਹਨਾਂ ਨੇ ਯਕੀਨੀ ਬਣਾਇਆ ਉਹਦੀ ਵਾਈਫ ਨਾਲ ਹੈ, ਬਾਡੀਗਾਰਡ ਜਿਹੜਾ ਉਹ ਸੀਟ ਥੱਲੇ ਛੁਪ ਜਾਂਦਾ ਹੈ, ਔਰ ਸਰੇ ਬਾਜ਼ਾਰ, ਕਿਉਂਕਿ ਉਹਨਾਂ ਨੇ ਉਸ ਤੋਂ ਪਹਿਲਾਂ ਇੱਕ ਵਾਰ ਉਹਨੂੰ ਸਪੌਟ ਕਰ ਲਿਆ ਸੀ ਇਕਾਂਤ ਥਾਂ ਦੇ ਉੱਤੇ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਲੱਗੇਗਾ ਵੀ ਪਤਾ ਨਹੀਂ ਕੋਈ ਲੁਟੇਰਿਆਂ ਨੇ ਕਿਸੇ ਨੇ ਕੀਤਾ, ਇਹਨੂੰ ਜਿਹੜਾ ਸਜ਼ਾ ਯਾਫਤਾ ਕਰਨਾ ਔਰ ਪਬਲਿਕਲੀ ਉਸ ਨੂੰ ਜਿਹੜਾ ਉਹ ਡਰਾਈਵ ਜਦੋਂ ਕਰ ਰਹੇ ਸੀ ਸੜਕ ਦੇ ਉੱਤੇ, ਉਦੋਂ ਉਸ ਨੂੰ ਸਜ਼ਾ ਦਿੱਤੀ ਗਈ। ਔਰ ਇਸ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਯੂਨੀਕ ਆਪਣੀ ਥਾਂ ਬਣਾਈ। ਫਿਰ ਇਹੀ ਨਹੀਂ ਕਿ ਗੱਲ ਇੱਥੋਂ ਤੱਕ ਮਹਿਦੂਦ ਰਹੀ, ਜਿਹੜੇ ਇਹਨਾਂ ਦੋ ਨੌਜਵਾਨਾਂ ਦੇ ਕਾਰਨਾਮੇ ਨੇ, ਜਦੋਂ ਸਾਡੇ ਕੋਲ ਆਪਣਾ ਆਜ਼ਾਦ ਮੁਲਕ ਹੋਇਆ, ਖਾਲਿਸਤਾਨ ਸਾਡੇ ਕੋਲ ਵਸੀਲੇ ਹੋਏ, ਤੇ ਇਹਨਾਂ ਗੱਭਰੂਆਂ ਦੇ ਉੱਤੇ ਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਬਣਨਗੀਆਂ ਇਹਨਾਂ ਦੇ ਇੱਕ ਇੱਕ ਕਾਰਨਾਮੇ ਦੇ ਉੱਤੇ ਕਿ ਕਿਵੇਂ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਭਾਰਤ ਦੀ ਹਕੂਮਤ ਦੇ ਲਈ ਕਿੰਨਾ ਵੱਡਾ ਖੌਫ ਬਣੇ। ਉਸ ਵੇਲੇ ਦੀਆਂ ਤੁਸੀਂ ਅਖਬਾਰਾਂ ਚੁੱਕ ਕੇ ਦੇਖੋ, आज जिंदा दिल्ली में, आज जिंदा कानपुर में, आज जिंदा मुंबई में। ਤੇ ਆਮ ਲੋਕ ਪੁੱਛਦੇ ਸੀ ਕਿ ਇਹ ਬੰਦਾ ਹੈ ਕਿ ਕੋਈ ਜਿੰਨ ਹੈ ਕਿ ਇੱਕੋ ਵੇਲੇ ਤਿੰਨ ਥਾਂ ਤੇ ਪਹੁੰਚ ਗਿਆ, ਵੀ ਇਹ ਕੀ ਹੈ ਇਸ ਕਿਸਮ ਦਾ ਖੌਫ। ਔਰ ਉਹਨਾਂ ਨੇ ਨਵੰਬਰ 84 ਦਾ ਜਿਹੜਾ ਵਰਤਾਨ ਵਾਲਾ ਜਿਹੜੇ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਦਿੱਲੀ 'ਚ ਕੀਤੀ, ਉਹ ਭਾਵੇਂ ਜਿਹੜਾ ਉਹ ਅਰਜਨ ਦਾਸ ਹੋਏ, ਲਲਿਤ ਮਾਕਨ MP, ਉਹਦੀ ਘਰ ਵਾਲੀ ਗੀਤਾਂਜਲੀ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਕਾਨਪੁਰ ਜਾ ਕੇ ਜਿਹਨਾਂ ਕਾਨਪੁਰ 'ਚ ਸਿੱਖ ਨਸਲਕੁਸ਼ੀ ਕੀਤੀ ਸੀ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਜਿਨ੍ਹਾਂ ਨੇ ਜਿਹੜਾ ਉਸ ਵੇਲੇ IG ਜੇਲ੍ਹਾਂ ਦਾ ਕਟੋਚ, ਜਿਹਨੇ ਜੂਨ 84 'ਚ ਸਿੱਖਾਂ ਨੂੰ ਜਿਹਨਾਂ ਨੂੰ ਗ੍ਰਿਫਤਾਰ ਕੀਤਾ, ਟੌਰਚਰ ਕਰਕੇ ਜਿਹੜਾ ਉਹ ਕੀਤਾ ਸੀ ਜੇਲ੍ਹਾਂ 'ਚ ਰੱਖ ਕੇ, ਉਹਨੂੰ ਸਜ਼ਾ ਯਾਫਤਾ। ਇਹ ਇੰਨੀ ਲੰਬੀ ਲਿਸਟ ਹੈ ਕਿ ਉਹਨਾਂ ਦੇ ਕਾਰਨਾਮੇ ਜਿਹੜੇ ਨੇ ਉਹ ਆਪਣੇ ਆਪ 'ਚ ਯੂਨੀਕ। ਔਰ ਤੁਸੀਂ ਦੇਖੋ ਵੀ 20 ਸਾਲ ਦਾ ਜਿੰਦੇ ਦਾ ਜਿਹੜਾ ਜਨਮ ਹੈ ਉਹ 4 ਅਪ੍ਰੈਲ 1962 ਦਾ ਹੈ, ਔਰ ਲਗਭਗ 1982 ਦੇ ਵਿੱਚ ਜਦੋਂ 20 ਸਾਲਾਂ ਦਾ ਹੈ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸੰਪਰਕ 'ਚ ਆਉਂਦਾ ਹੈ। ਉਦੋਂ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹ ਰਿਹਾ, BA ਦਾ ਸਟੂਡੈਂਟ ਹੈ। ਉਦੋਂ ਹੀ ਉਹਨੇ ਜਿਹੜਾ ਉਹ ਆ ਕੇ ਮਿਲਦਾ, ਦੇਖਦਾ, ਦਿਲਵਦੀ ਦਿਲਦਾਰੀ ਤਾਂ ਜਿਹੜੀ ਆ ਉਹ ਬਚਪਨ ਤੋਂ ਹੀ। ਮੈਂ ਤਾਂ ਉਹਨਾਂ ਦੇ ਪਿੰਡ ਗਦਲੀ, ਜਿੱਥੇ ਉਹਨਾਂ ਦਾ ਜਨਮ ਹੁੰਦਾ, ਜੰਡਿਆਲੇ ਦੇ ਨੇੜੇ ਹੈ, ਮੈਂ ਤਾਂ ਉਹਨਾਂ ਦੇ ਪਿੰਡ ਦੇ ਸਾਡੇ ਬਹੁਤ ਸਾਰੇ ਵਾਕਫ ਔਰ ਉਹ ਸਾਰੇ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਫ ਹੈ ਕਿ ਭਾਈ ਉਹ ਕਹਿੰਦੇ ਨੇ ਕਿ ਭਾਈ ਸਕੂਲ ਪੜ੍ਹਦੇ ਆ ਵੀ ਇੱਕ ਵਾਰ ਕੋਈ ਇਸ ਕਿਸਮ ਦੀ ਘਟਨਾ ਹੋਈ ਤੇ ਪ੍ਰਿੰਸੀਪਲ ਨੇ ਕਿਹਾ ਕਿ ਭਾਈ ਉਹਨੂੰ ਸੱਦੋ, ਲੱਭੋ ਕਿੱਥੇ ਹੈ। ਉਹ ਜਿਵੇਂ ਡੇਅਰ ਡੈਵਲ ਜਿਹੜੇ ਹੁੰਦੇ ਨੇ, ਤੇ ਜਦੋਂ ਉਹ ਆਇਆ ਪ੍ਰਿੰਸੀਪਲ ਦੇ ਸਾਹਮਣੇ, ਉਹਨੂੰ ਕਹਿੰਦਾ ਕਿ ਜੀ ਤੁਸੀਂ ਯਾਦ ਕੇ, ਕਹਿੰਦੇ ਹਾਂ। ਤੇ ਉਹਨੇ ਆਪਣੇ ਵੱਲੋਂ ਜਿਵੇਂ ਹੁੰਦਾ ਤਾਂ ਉਹ ਕਹਿੰਦਾ ਵੀ ਪ੍ਰਿੰਸੀਪਲ ਸਾਹਿਬ ਇਹ ਦੇਖ ਲਓ, ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੀ ਖਲੜੀ 'ਚ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹਨੂੰ ਮੈਨੂੰ ਚੱਜ ਨਾਲ ਮੇਰੇ ਨਾਲ ਗੱਲ ਕਰੋ, ਇਹ ਡਰਾਂ ਡਰੂਣ ਵਾਲਾ ਕੰਮ ਨਹੀਂ ਹੈ। ਸੋ ਉਹਨਾਂ ਨੇ 1982 'ਚ ਸੰਤਾਂ ਦੇ ਸੰਪਰਕ 'ਚ ਆਉਂਦੇ ਨੇ, ਨਾਲ ਆਪਣੀ ਖਾਲਸਾ ਕਾਲਜ ਪੜ੍ਹਾਈ ਵੀ ਕਰ ਰਹੇ ਨੇ। ਲੇਕਿਨ ਜਿਉਂ ਹੀ ਜੂਨ 84 ਹੋ ਜਾਂਦਾ ਹੈ, ਫਿਰ ਘਰੇ ਨਹੀਂ ਬਹਿੰਦੇ। ਔਰ ਉਹਨਾਂ ਦੇ ਮਾਤਾ ਜੀ, ਮਾਤਾ ਗੁਰਨਾਮ ਕੌਰ, ਜਿਨ੍ਹਾਂ ਦੇ ਨਾਲ ਅਕਸਰ ਜਦੋਂ ਵੀ ਕਦੇ ਗੱਲਬਾਤ ਹੋਈ, ਇੱਥੇ ਤਾਂ ਉਹ ਨਹੀਂ ਆ ਸਕੇ, ਲੇਕਿਨ ਇੰਨਾ ਕੁ ਉਹਨਾਂ ਦੇ ਜਿਹੜੇ ਪਰਿਵਾਰ ਦੇ ਨਾਲ ਹੋਰ ਵੀ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਕਿਹਾ ਵੀ ਇਹ ਬਚਪਨ ਤੋਂ ਹੀ ਕੋਈ ਸ਼ੈ ਹੀ ਸੀ। ਔਰ ਉਹਨਾਂ ਨੇ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ, ਕਿਉਂਕਿ ਬੇਸ਼ੱਕ ਯਾਦ ਅਸੀਂ ਉਹਨਾਂ ਦੇ ਪਿਤਾ ਜੀ ਨੂੰ ਕਰ ਰਹੇ ਹਾਂ, ਸਰਦਾਰ ਗੁਲਜ਼ਾਰ ਸਿੰਘ ਹੋਰਾਂ ਨੂੰ, ਤਾਂ ਉਹਨਾਂ ਨੇ ਕਿਹਾ ਵੀ ਜਿੰਦੇ ਦਾ ਜਿਹੜਾ ਜਨਮ ਹੈ ਮੇਰੇ ਦੂਸਰੇ ਬੱਚਿਆਂ ਤੋਂ ਬਹੁਤ ਬਾਅਦ 'ਚ ਹੋਇਆ, ਬੜਾ ਜ਼ਿਆਦਾ ਟਾਈਮ, ਕਈ ਸਾਲ, ਮੇਰਾ ਖਿਆਲ ਹੈ 12-14 ਸਾਲ ਦਾ ਫਰਕ ਸੀ। ਤੇ ਕਹਿੰਦੇ ਵੀ ਸ਼ਰਮਿੰਦਗੀ ਵੀ ਉਸ ਸਮਾਜ 'ਚ ਰਹਿੰਦੇ ਆ ਕਈਆਂ ਦੇ ਹੁੰਦਾ, ਤੇ ਕਹਿੰਦੇ ਵੀ ਮੇਰੇ ਤੇ ਦਬਾਅ ਵੀ ਦੂਸਰੇ ਜਿਵੇਂ ਹੁੰਦਾ ਇਨਲਾਜ਼ ਵੱਲੋਂ ਜਾਂ ਹੋਰ ਕਿਸੇ ਪਾਸਿਓਂ ਬਣ ਰਿਹਾ ਸੀ ਕਿ ਬਈ ਇਹਨੂੰ ਅਬੋਰਟ ਕਰਾ ਦਿਓ, ਇਹ ਕਿੱਥੇ ਇਹਨੂੰ ਚੱਕੇ।
ਉਹਨੇ ਕਿਹਾ ਵੀ ਮੈਂ ਕਿਹਾ ਵੀ ਨਹੀਂ। ਔਰ ਇਸ ਕਿਸਮ ਦਾ ਔਰ ਅਸੀਂ ਦੇਖਦੇ ਹਾਂ ਬਹੁਤ ਵਾਰ ਅੱਜ ਜਦੋਂ ਇਹ ਇੱਕ ਜਿਹੜਾ ਇੱਕ ਰੁਝਾਨ ਕੀ ਇੱਕ ਕਲੰਕ ਸਾਡੇ ਪਰਿਵਾਰਾਂ 'ਚ ਵੀ ਆਂਦਾ ਜਾਂਦਾ ਹੈ ਕਿ ਭਾਈ ਅਸੀਂ ਅਬੋਰਸ਼ਨ ਔਰ ਦੂਸਰੇ 'ਚ ਮੁੰਡਾ ਹੋਵੇਗਾ ਕਿ ਕੁੜੀ ਦੇ ਥੱਲੇ, ਫਿਰ ਅਸੀਂ ਗਿਣਤੀ ਕਰਕੇ ਕਿ ਬਸ 2 ਹੀ ਕਾਫੀ। ਪਰ ਇੱਕ ਗੱਲ ਯਾਦ ਰੱਖੀਏ ਕਿ ਭਾਈ ਇਸ ਕਿਸਮ ਦੀ ਕੁੱਖ ਚੋਂ ਹੀ ਜਿੰਦੇ ਨਿਕਲੇ ਨੇ। ਔਰ ਇਹ ਉਹਨਾਂ ਦੀ ਮਾਤਾ ਫਖਰ ਨਾਲ ਕਹਿੰਦੇ ਸੀ ਕਿ ਨਹੀਂ, ਇਹ ਸ਼ਾਇਦ ਇਸੇ ਲਈ ਰੱਬ ਨੇ ਭੇਜਿਆ, ਇਹਨੇ ਉਹਦੇ ਨਾਲ ਵੀ ਉਹਨੂੰ ਇਸ ਕੰਮ ਦੇ ਲਈ ਰੱਬ ਨੇ ਬਣਾਇਆ ਸੀ। ਔਰ ਇਹੀ ਨਹੀਂ, ਜਿੰਦਾ ਦੀ ਦਿਲਦਾਰੀ ਤੇ ਕਿਆ ਕਹਿਣੇ ਉਹਨਾਂ ਦੀਆਂ। ਤੁਸੀਂ ਜਦੋਂ ਜੇਲ੍ਹ ਚਿੱਠੀਆਂ ਦੇਖਦੇ ਹੋ, ਫਿਰ ਜਦੋਂ ਕਾਰਨਾਮਿਆਂ ਤੋਂ ਬਾਅਦ ਉਹ ਜਿਹੜੇ ਨੇ ਫੜੇ ਜਾਂਦੇ ਨੇ, ਪੂਨਾ ਜੇਲ੍ਹ ਦੇ ਵਿੱਚ ਰਹਿੰਦੇ ਆ, ਕਿਵੇਂ ਉਹਨਾਂ ਦੀ ਧਾਕ ਹੈ, ਉਹਨਾਂ ਦੀ ਜਿਹੜੀ ਸੂਖਮ ਬਿਰਤੀ ਉਹ ਉਹਨਾਂ ਦੀਆਂ ਚਿੱਠੀਆਂ 'ਚੋਂ ਰਿਫਲੈਕਟ ਹੁੰਦੀ ਹੈ। ਔਰ 9 ਅਕਤੂਬਰ 1992 ਨੂੰ ਜਦੋਂ ਲਗਭਗ ਉਹਨਾਂ ਦੀ ਜਿਹੜੀ ਉਮਰ ਹੈ ਉਹ 30 ਸਾਲ ਦੀ ਹੈ, 82 'ਚ ਐਕਟਿਵ ਹੁੰਦੇ ਨੇ, ਔਰ ਉਹ ਭਾਈ ਜਿੰਦਾ ਔਰ ਸੁੱਖਾ ਹੱਸਦੇ ਹੱਸਦੇ ਫਾਂਸੀ ਦੇ ਤਖਤੇ ਤੇ ਝੂਲਦੇ ਨੇ। ਸੋ ਅੱਜ ਬੇਸ਼ੱਕ ਅਸੀਂ ਯਾਦ ਭਾਈ ਗੁਲਜ਼ਾਰ ਸਿੰਘ ਜੀ ਨੂੰ ਕਰ ਰਹੇ ਹਾਂ, ਉਹਨਾਂ ਦੇ ਪਿਤਾ ਜੀ ਨੂੰ, ਉਹਨਾਂ ਦੇ ਮਾਤਾ ਗੁਰਨਾਮ ਕੌਰ ਪਹਿਲਾਂ ਚੜ੍ਹਾਈ ਕਰ ਗਏ। ਪਰ ਇਹ ਇੱਕ ਐਸੇ ਸਬਰ 'ਚ ਰਹਿਣ ਵਾਲੇ ਦੋਨੋਂ ਹੀ ਬਜ਼ੁਰਗ ਰਹੇ ਨੇ। ਉਸ ਤੋਂ ਬਾਅਦ ਵੀ ਇੰਨਾ ਨਾਂ ਸੀ ਜਿੰਦੇ ਦਾ, ਕਿਸੇ ਤੋਂ ਇੱਕ ਪੈਸਾ ਵੀ ਨਹੀਂ। ਤਾਂ ਇਹ ਵੀ ਇੱਕ ਰਿਵਾਜ ਹੁੰਦਾ ਹੈ ਕਿ ਭਾਈ ਤੁਸੀਂ ਨਾਂ ਵਰਤਦੇ ਹੋ। ਔਰ ਜਾਣ ਲੱਗੇ ਜਿਹੜੀ ਉਹਨਾਂ ਨੇ ਸ਼ਹੀਦੀ ਤੋਂ ਪਹਿਲਾਂ ਭਾਈ ਜਿੰਦਾ ਨੇ ਆਪਣੇ ਪਰਿਵਾਰ ਨੂੰ ਜਿਹੜੀ ਇੱਕ ਤਾਕੀਦ ਕੀਤੀ ਸੀ ਕਿ ਕਿਸੇ ਨੇ ਵੀ ਕੋਈ ਅਹੁਦਾ ਨਹੀਂ ਲੈਣਾ, ਕੋਈ ਚੋਣ ਨਹੀਂ ਲੜਨੀ, ਕੋਈ। ਔਰ ਉਹਨਾਂ ਨੇ ਜਿਸ ਸਿਦਕ ਸਬਰ ਦੇ ਨਾਲ ਇਸ ਵਾਅਦੇ ਨੂੰ ਵੀ ਨਿਭਾਇਆ, ਔਰ ਇਹ ਸਾਡਾ ਫਖਰ ਨੇ। ਔਰ ਅਸੀਂ ਬਾਬਾ ਫਰੀਦ ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਹ ਇਸ ਕਿਸਮ ਦੇ, ਕਿਉਂਕਿ ਇਹ ਪਰਿਵਾਰ ਅੰਮ੍ਰਿਤਧਾਰੀ ਸੀ, ਉਹੀ ਲਗਨ ਭਾਵੇਂ ਜਦੋਂ ਬੱਚੇ ਜਿਹੜੇ ਨੇ ਆਪਣੇ ਅਰਲੀ ਡੇਜ਼ ਦੇ ਵਿੱਚ ਥੋੜੇ ਬਹੁਤ ਪਾਸੇ ਵੀ ਹੋ ਜਾਂਦੇ ਨੇ ਆਪਣੇ ਮਜ਼ਹਬ ਦੇ ਰਸਤੇ ਤੋਂ, ਲੇਕਿਨ ਇੱਕ ਕਮਾਈ ਹੁੰਦੀ ਹੈ ਪੇਰੈਂਟਸ ਦੀ ਵੀ। ਔਰ ਇਹ ਜਨਰੇਸ਼ਨ ਆਫਟਰ ਜਨਰੇਸ਼ਨ ਜਿਨ੍ਹਾਂ ਘਰਾਂ ਦੇ ਵਿੱਚ ਸਿੱਖੀ ਦੀ ਤਰਬੀਅਤ ਹੈ, ਉੱਥੇ ਉਹ ਹਮੇਸ਼ਾ ਜਿਹੜਾ ਉਹ ਕਾਇਮ ਰਹਿੰਦਾ। ਔਰ ਇਹੀ ਇਸ਼ਕ ਹਕੀਕੀ ਦਾ ਰਸਤਾ ਹੈ ਜਿਹਨੂੰ ਬਾਬਾ ਫਰੀਦ ਫਰਮਾਉਂਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, से कांडे कच्चा रत्ते इश्क खुदाए रंग दीदार के, विसरिया जिन नाम से पोए भार थिए, आप लिए लड़ लाए दर दरवेश से, तेना धन जनेंदी माओ आए सफल से। ओ माँ, ओ बाप, ओ परिवार, ਉਹ ਗਲੀ, ਉਹ ਕੂਚਾ, ਉਹ ਪਿੰਡ, ਉਹ ਇਲਾਕਾ ਧਨ ਹੈ। ਉਸ ਤੋਂ ਅਸੀਂ ਬਲਿਹਾਰ ਹੈ ਜਿੱਥੇ ਇਸ ਕਿਸਮ ਦੇ ਇਸ਼ਕ ਹਕੀਕੀ ਦੇ ਪਾਂਧੀ ਜਿਹੜੇ ਨੇ ਉਹ ਜਨਮ ਲੈਂਦੇ ਨੇ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਬਜ਼ੁਰਗਵਾਰ ਸਰ ਗੁਲਜ਼ਾਰ ਸਿੰਘ ਜੀ, ਉਹਨਾਂ ਦੀ ਆਤਮਾ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ। ਕੌਮ ਨੂੰ ਅੱਜ ਫੇਰ ਜਿੰਦਿਆਂ ਸੁੱਖਿਆਂ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਦਿਲਾਵਰ ਸਿੰਘਾਂ, ਹਵਾਰਿਆਂ ਦੀ ਬਹੁਤ ਜ਼ਰੂਰਤ ਹੈ। ਅੱਜ ਜਦੋਂ ਅਸੀਂ ਫੇਰ ਉਸ ਕਿਸਮ ਦੀ ਇੱਕ ਡੈਸਪਰੇਸ਼ਨ ਦੇਖ ਰਹੇ ਹਾਂ, ਉਸ ਕਿਸਮ ਦਾ ਜਿਹਨੂੰ ਸਾਡੇ ਕਵੀਸ਼ਰ ਕਈ ਵਾਰ ਕਹਿੰਦੇ ਨੇ ਕਿ ਵੀ ਬਾਜ਼ਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਇਹ ਜਿਹੜੇ ਅੱਜ ਜਦੋਂ ਅਸੀਂ ਪੋਲੀਟੀਕਲ ਸੀਨ ਤੇ ਦੇਖਦੇ ਹਾਂ, ਜਿਨ੍ਹਾਂ ਨੂੰ ਮੈਂ ਤਾਂ ਸਰਕਸ ਦੇ ਬਾਂਦਰ ਕਹਿੰਦਾ, ਜਿਹੜੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ ਤੇ ਨੱਚਦੇ ਨੇ, ਔਰ ਕਿਵੇਂ ਸਿੱਖੀ ਦੇ ਹਰ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਨੇ, ਪੰਥ ਤੇ ਹਮਲੇ ਨੇ, ਬੇਇੱਜ਼ਤੀ, ਬੇਹੁਰਮਤੀ। ਅੱਜ ਹੀ ਮੇਰਠ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਖਬਰ, ਗੁਰਦੁਆਰਾ ਸੂਰਜ ਕੁੰਡ, ਕਿ ਕਿਵੇਂ ਗੁਰਦੁਆਰੇ ਦਾ ਨਾਮੋ ਨਿਸ਼ਾਨ ਮਿਟਾ ਕੇ ਉੱਥੇ ਜਿਹੜੇ ਨੇ ਉਹ ਦਫ਼ਤਰ ਕੇ ਕੀ ਰੈਜ਼ੀਡੈਂਸ਼ੀਅਲ ਕੁਆਰਟਰ ਬਣਾ ਦਿੱਤੇ ਗਏ, ਜਿੱਥੇ ਨਿਸ਼ਾਨ ਸਾਹਿਬ ਹੈ ਉਸ ਨੂੰ ਪਾਰਕ ਦਾ ਹਿੱਸਾ ਬਣਾ ਲਿਆ ਗਿਆ। ਇਹ ਹੁਣ ਅਸੀਂ ਚੌਥਾ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਫਿਰ ਮੰਗੂ ਮੱਠ ਜਗਨਨਾਥਪੁਰੀ, ਗੁਰਦੁਆਰਾ ਡਾਂਗਮਾਰ ਸਿੱਕਮ ਹੈ, ਗੁਰਦੁਆਰਾ ਸੂਰਜ ਕੁੰਡ ਜਿਸ ਦਾ ਜ਼ਿਕਰ ਅੱਜ ਸੋਸ਼ਲ ਮੀਡੀਆ ਤੇ ਹੈ। ਸੋ ਇਹ ਵਰਤਾਰਾ ਚੱਲ ਰਿਹਾ ਹੈ। ਔਰ ਇਸ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਸੈਂਕੜਿਆਂ ਦੀ ਗਿਣਤੀ 'ਚ ਵਾਪਰੀਆਂ ਨੇ, ਕੋਈ ਦੋਸ਼ੀ ਨਹੀਂ। ਔਰ ਜਿਸ ਕਿਸਮ ਦੀ ਡਰਾਮੇਬਾਜ਼ੀ ਸਾਰੀ ਚੱਲ ਰਹੀ ਹੈ, ਕਿਉਂਕਿ ਅੱਜ ਜਿੰਦਿਆਂ ਸੁੱਖਿਆਂ ਦਾ ਖੌਫ ਨਹੀਂ ਹੈ। ਨਹੀਂ ਤਾਂ ਇਹ ਉਹੀ ਪੰਜਾਬ ਹੈ, ਇਹੀ ਸਰਕਾਰ ਹੈ ਜਦੋਂ ਇੱਕ
ਆਰਡਰ ਸਿੰਘਾਂ ਵੱਲੋਂ ਹੁੰਦਾ ਸੀ ਕਿ ਸਭ ਕੰਮ ਪੰਜਾਬੀ ਚ ਕਰੋ, ਤੇ ਕਿੱਥੋਂ ਟਾਈਪਰਾਈਟਰ ਪੰਜਾਬੀ ਦੇ ਆਏ, ਕਿੱਥੋਂ ਕੀ ਕੰਮ ਹੋਇਆ। ਇੱਕ ਜਿਹੜਾ ਉਹਨਾਂ ਦਾ ਵਾਕਿਆ ਸੀ ਜਾਂ ਇੱਕ ਲੈਟਰ ਸੀ ਉਹ ਕਾਫੀ ਹੁੰਦਾ ਸੀ ਉਸ ਨੂੰ ਜਿਹੜਾ ਉਹ ਲਾਅ ਐਂਡ ਆਰਡਰ ਨੂੰ ਸਮਝਾਉਣ ਦੇ ਲਈ ਕਿ ਭਾਈ ਹਕੂਮਤ ਕਿਹਦੀ ਹੈ। ਤੇ ਅੱਜ ਜਦੋਂ ਅਸੀਂ ਬਿਲਕੁਲ ਔਰ ਅਲਟੀਮੇਟਲੀ ਅਸੀਂ ਬੇਲੋੜੀ ਹਿੰਸਾ ਦੇ ਹੱਕ 'ਚ ਨਹੀਂ ਹੈ, ਅਜਾਈਂ ਖੂਨ ਡੋਲਣ ਦੇ ਹੱਕ 'ਚ ਨਹੀਂ ਹੈ, ਪਰ ਹਕੀਕਤ ਹੈ ਕਿ ਵੀ ਹੁਣ ਜੇ ਆਪਣੇ ਗੁਆਂਢ 'ਚ ਹੀ ਅਫਗਾਨਿਸਤਾਨ 'ਚ ਹੀ ਦੇਖੀਏ ਜਿਹੜੀ ਤਬਦੀਲੀ ਹੈ ਇੰਨੀ ਵੱਡੀ, ਅੱਜ ਉਹਦੇ ਪਿੱਛੇ ਕੀ ਹੈ? ਅਲਟੀਮੇਟਲੀ ਇਹੀ ਹੈ, ਤੁਸੀਂ ਜੋ ਮਰਜ਼ੀ ਕਹੀ ਜਾਓ, ਪਰ ਇੱਕ ਗੱਲ ਬੜੀ ਸਪਸ਼ਟ ਹੈ, ਕਲੀਅਰ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ। ਕਿ ਅਲਟੀਮੇਟਲੀ ਜਿਹੜੀ ਪੋਲੀਟੀਕਲ ਪਾਵਰ ਹੈ ਸ਼ਸਤਰ ਵੈਪਨ ਨੂੰ ਕਹਿੰਦੇ ਨੇ, ਹਥਿਆਰ ਨੂੰ ਕਹਿੰਦੇ ਨੇ, ਕਿ ਇਹ ਉਹਦੇ ਚੋਂ ਹੀ ਜਿਹੜਾ ਤੁਸੀਂ ਹਾਸਲ ਕਰਦੇ ਹੋ। ਸਾਡਾ ਆਪਣਾ ਇਤਿਹਾਸ ਹੈ 18ਵੀਂ ਸਦੀ ਦਾ। ਅੱਜ ਅਸੀਂ ਗੁਆਂਢ 'ਚ ਦੇਖਿਆ ਕਿ 20 ਸਾਲ ਕਿਵੇਂ ਉਹਨਾਂ ਯੋਧਿਆਂ ਨੇ ਲਗਾਤਾਰਤਾ ਦੇ ਨਾਲ, ਬੇਸ਼ੱਕ ਜਿਵੇਂ ਮੈਂ ਅਕਸਰ ਕਹਿੰਦਾ ਵੀ ਹਰ ਗੱਲ ਨਾਲ ਉਹਨਾਂ ਦੀ ਸਹਿਮਤ ਹੋਣਾ ਸਾਡਾ ਜ਼ਰੂਰੀ ਨਹੀਂ ਹੈ, ਲੇਕਿਨ ਗੱਲ ਸਪਿਰਿਟ ਦੀ ਹੈ ਕਿ ਜਦੋਂ ਤੁਸੀਂ ਆਜ਼ਾਦੀ ਦੀ ਸਪਿਰਿਟ ਦੇ ਨਾਲ ਲਿਬਰੇਸ ਹੁੰਦੇ ਹੋ, ਤੁਹਾਡੇ ਰੋਮ ਦੇ ਵਿੱਚੋਂ ਹਰ ਹੇਅਰ ਫਾਲਿਕਲ ਚੋਂ ਲਫ਼ਜ਼ ਆਜ਼ਾਦੀ ਨਿਕਲਦਾ ਹੈ, ਤੇ ਫਿਰ ਡਰ ਨਾਂ ਦੀ ਕੋਈ ਚੀਜ਼ ਨੇੜੇ ਨਹੀਂ ਹੁੰਦੀ, ਔਰ ਤੁਸੀਂ ਆਪਣੀ ਮੰਜ਼ਿਲ ਨੂੰ, ਆਪਣੇ ਨਿਸ਼ਾਨੇ ਨੂੰ ਹਾਸਲ ਕਰਦੇ ਹੋ। ਔਰ ਇਹ ਸਾਬਤ ਕੀਤਾ ਹੈ ਇਹਨਾਂ 4 ਦਹਾਕਿਆਂ 'ਚ ਉਸ ਅਫਗਾਨ ਧਰਤੀ ਦੇ ਯੋਧਿਆਂ ਨੇ ਕਿ ਸੋਵੀਅਤ ਯੂਨੀਅਨ ਹੋਏ, ਅਮਰੀਕਾ, ਨੈਟੋ ਸਮੇਤ ਦੁਨੀਆ ਦੇ 40 ਤੋਂ ਜ਼ਿਆਦਾ ਮੁਲਕ ਹੋਣ, ਅਲਟੀਮੇਟਲੀ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹ ਪ੍ਰਵੇਲ ਕਰਦੀ ਹੈ। ਔਰ ਇਹੀ ਸਪਿਰਿਟ ਸਾਡੇ ਜਿੰਦਿਆਂ ਸੁੱਖਿਆਂ ਦੀ ਸੀ। ਤੁਸੀਂ ਉਹਨਾਂ ਦਾ ਜਿਹੜਾ ਲੈਟਰ ਉਹਨਾਂ ਨੇ ਸ਼ਹਾਦਤ ਤੋਂ ਪਹਿਲਾਂ ਜਦੋਂ ਪੂਨਾ ਜੇਲ੍ਹ ਸੀ ਵੇਲੇ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ, ਤੇ ਉਹਦੇ 'ਚ ਉਹਨਾਂ ਨੇ ਇੱਕ ਲਾਈਨ ਅੰਗਰੇਜ਼ੀ ਦੀ ਵਰਤੀ, ਉਹਦੇ 'ਚ ਉਹਨਾਂ ਨੇ ਚੀ ਗੁਵੇਰੇ ਦਾ ਜ਼ਿਕਰ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਦਾ ਕੀਤਾ, ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ। ਕਿ ਜਦੋਂ ਕੌਮਾਂ ਖਲੋਂਦੀਆਂ ਨੇ, ਜਦੋਂ ਕੌਮਾਂ ਜਾਗਦੀਆਂ ਨੇ, ਉਹ ਤਾਰੀਖ ਨੂੰ, ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ। ਔਰ ਸੱਚਮੁੱਚ ਇਹੀ ਹੈ ਕਿ ਜਿਹੜੀਆਂ ਨੇ ਇਹ ਕੌਮਾਂ ਦਾ ਜਾਗਣਾ ਹੀ ਜਿਹੜਾ ਉਹ ਇਤਿਹਾਸ ਸਿਰਜਦਾ, ਉਹੀ ਇਤਿਹਾਸ ਸੰਭਾਲਦਾ। ਅਦਰਵਾਈਜ਼ ਤਾਂ ਤੁਸੀਂ ਜੇ ਚੁੱਪ ਕਰਕੇ ਜਿਹੜਾ ਉਹ ਸਹਿੰਦੇ ਰਹੋ ਜੋ ਤੁਹਾਡੇ ਨਾਲ ਹੋ ਰਿਹਾ, ਫਿਰ ਤਾਂ ਸਦੀਆਂ ਦੀ ਗੁਲਾਮੀ ਜਿਹੜੀ ਹੈ ਉਹ ਤੁਹਾਡੇ ਗਲ ਪੈ ਜਾਂਦੀ ਹੈ। ਔਰ ਅੱਜ ਅਸੀਂ ਜਦੋਂ ਬਾਬਾ ਗੁਲਜ਼ਾਰ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ, ਫਿਰ ਉਹਨਾਂ ਯੋਧਿਆਂ ਨੂੰ ਸਲੂਟ ਹੈ, ਉਹਨਾਂ ਦੇ ਮਾਪਿਓ ਨੂੰ ਸਲੂਟ ਹੈ, ਜਿਨ੍ਹਾਂ ਨੇ ਇਹੋ ਜਿਹੇ ਬਹਾਦਰ ਯੋਧੇ ਜਣੇ, ਜਿਨ੍ਹਾਂ ਨੇ ਕੌਮ ਦੀ ਵਿਗੜੀ ਸਵਾਰਨ ਦੇ ਲਈ ਆਪਣਾ ਆਪਾ ਤਾਂ ਕੁਰਬਾਨ ਕੀਤਾ। ਪਰ ਅੱਜ ਜਦੋਂ ਅਸੀਂ ਇਹ ਫਖਰ ਨਾਲ ਕਹਿੰਦੇ ਹਾਂ ਕਿ ਭਾਈ ਇਹ ਜਿੰਦਾ ਤੇ ਸੁੱਖਾ ਸਾਡੇ ਅਜੋਕੇ ਦੌਰ ਦੇ ਸੁੱਖਾ ਸਿੰਘ ਮਹਤਾਬ ਸਿੰਘ ਨੇ, ਤੇ ਇਹ ਜਿੰਦੇ ਸੁੱਖੇ ਨੇ ਸਾਬਤ ਕਰ ਦਿੱਤਾ ਹੈ ਕਿ ਬੀਤੇ ਦੇ ਸਾਡੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਸੋ ਅੱਜ ਅਸੀਂ ਇਹੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰੋ ਸਾਡੇ ਤੇ, ਜਿੰਦਿਆਂ ਸੁੱਖਿਆਂ ਦੀ ਹੁਣ ਬਰਸਾਤ ਕਰਨ ਦੀ ਲੋੜ ਹੈ, ਕਿਉਂਕਿ ਇੰਨੇ 4 ਚਫੇਰੇ ਜਿਹੜੇ ਨੇ, ਪੰਥ ਦੋਖੀ, ਪੰਥ ਵੈਰੀ, ਔਰ ਅੱਜ ਤਾਂ ਸਿੱਧੀ ਹਿੰਦੂ ਤਵੀਆਂ ਦੇ ਹੱਥ 'ਚ ਹਕੂਮਤ ਹੈ। ਸੋ ਅਸੀਂ ਉਹਨਾਂ ਨੂੰ ਆਪਣੀਆਂ ਯਾਦਾਂ 'ਚ ਲਿਆਂਦੇ। ਔਰ ਜਿਵੇਂ ਤੁਸੀਂ ਕਿਹਾ, ਵੀਰ ਹਿਰਦੇਪਾਲ ਸਿੰਘ ਨਿਊਯਾਰਕ 'ਚ ਰਹਿੰਦੇ ਨੇ, ਸਾਡੇ ਨਾਲ ਅੰਤਾਂ ਦਾ ਪ੍ਰੇਮ ਕਰਦੇ ਨੇ, ਬਹੁਤ ਪਿਆਰੇ ਉਹਨਾਂ ਦੇ ਬੱਚੇ, ਪਰਿਵਾਰ, ਔਰ ਉਹਨਾਂ ਦੀ ਕੋਸ਼ਿਸ਼ ਯੂਥ ਫੋਕਸਡ ਵੀ ਹੁੰਦੀ ਹੈ, ਔਰ ਕਿਰਤੀ ਨੇ, ਹਰ ਪ੍ਰੋਗਰਾਮ 'ਚ ਵੀ ਪਹੁੰਚਦੇ ਨੇ। ਔਰ ਜਿਵੇਂ ਉਹਨਾਂ ਦਾ ਮੈਸੇਜ ਵੀ ਜਿਹੜਾ ਇਹੀ ਹੈ ਕਿ ਭਾਈ ਅਸੀਂ ਜਾਗਰਤ ਹੋਈਏ, ਵਿਚਾਰਾਂ ਦੇ ਭਾਵੇਂ ਵਖਰੇਵੇਂ ਹੁੰਦੇ ਨੇ, ਪਰਿਵਾਰਾਂ 'ਚ ਵੀ ਹੁੰਦੇ ਨੇ, ਪਰ ਕੌਮੀ ਅਣਖ, ਕੌਮੀ ਗੈਰਤ ਲਈ ਇੱਕ ਮਤ ਹੋਣਾ ਤੇ ਇੱਕ ਮੁੱਠ ਹੋਣਾ। ਜੇ ਅਸੀਂ ਇੱਕ ਮਤ ਹੋਵਾਂਗੇ, ਜੇ ਸਾਡਾ ਫੋਕਸ ਹੈ ਕਿ ਅਸੀਂ ਜਿਹੜਾ ਕੀ ਹਾਸਲ ਕਰਨਾ, ਫਿਰ ਅਸੀਂ ਇੱਕ ਮੁੱਠ ਵੀ ਹੋਵਾਂਗੇ। ਔਰ ਇੱਕ ਮੁੱਠ ਜਦੋਂ ਅਸੀਂ ਇੱਕ ਮੁੱਠੀ ਬੰਦ ਦੀ ਗੱਲ ਕਰਦੇ ਹਾਂ, 5 ਉਂਗਲਾਂ ਇਕੱਠੀਆਂ ਹੁੰਦੀਆਂ ਨੇ, ਕਸੁੰਨ ਬਣ ਜਾਂਦਾ ਹੈ। ਕਿੰਨੀ ਤਾਕਤ ਹੁੰਦੀ ਹੈ ਕਸੁੰਨ, ਜਦੋਂ ਤੁਸੀਂ ਖੋਲ ਦਿੰਦੇ ਹੋ ਕੱਲੀ ਉਂਗਲ। ਬਹੁਤ ਪਹਿਲਾਂ ਜਦੋਂ ਯੂਨੀਅਨ ਇਜ਼ ਯੂਨਿਟੀ ਇਜ਼ ਸਟਰੈਂਥ ਦੇ ਥੱਲੇ ਇੱਕ ਕਹਾਣੀ 6ਵੀਂ 7ਵੀਂ 'ਚੋਂ ਸ਼ੁਰੂ ਕਰਵਾ ਦਿੰਦੇ ਸੀ, ਤੇ ਉਹ ਇੱਕ ਕਿਸਾਨ ਨੂੰ, ਜਿਹੜਾ ਬਜ਼ੁਰਗ ਕਿਸਾਨ ਕੇ ਮਰਨ ਤੋਂ ਪਹਿਲਾਂ ਉਹਦੇ 4 ਪੁੱਤਰ ਨੇ ਕਿ 5 ਨੇ, ਉਹਨਾਂ ਨੂੰ ਉਹ ਸਮਝਾਉਂਦਾ ਹੈ, ਉਹਨਾਂ ਨੂੰ ਉਹ ਜਿਹੜਾ
ਉਹ ਦਿੰਦਾ ਹੈ ਇੱਕ ਇੱਕ ਡੱਕਾ ਕਿ ਭਾਈ ਪਹਿਲਾਂ ਉਹ ਮੁੱਠਾ ਦਿੰਦਾ ਹੈ ਕਿ ਭਾਈ ਇਹਨੂੰ ਤੋੜੋ, ਉਹਨਾਂ ਤੋਂ ਟੁੱਟਦਾ ਨਹੀਂ ਹੈ, ਫਿਰ ਉਹ ਕੱਲਾ ਕੱਲਾ ਕਰਕੇ ਦਿੰਦਾ ਹੈ, ਉਹ ਤੋੜ ਦਿੰਦਾ ਹੈ। ਉਹਨਾਂ ਨੇ ਕਿਹਾ ਦੇਖ ਲਓ ਤੁਸੀਂ 5 ਹੋ, ਆ ਤੁਸੀਂ 5 ਉਂਗਲਾਂ ਹੋ, ਜੇ ਮੁੱਠੀ ਬੰਦ ਰਹੇਗੀ ਤੇ ਤੁਹਾਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ, ਕੋਈ ਤੁਹਾਨੂੰ ਤੋੜ ਨਹੀਂ ਸਕਦਾ, ਪਰ ਜਿੱਦਾਂ ਤੁਸੀਂ ਕੱਲੇ ਕੱਲੇ ਹੋ ਗਏ ਕੱਲੀ ਕੱਲੀ ਉਂਗਲ ਟੁੱਟ ਜਾਂਦੀ ਹੈ। ਸੋ ਇਹੀ ਵੀਰ ਹਿਰਦੇਪਾਲ ਸਿੰਘ ਹੋਰਾਂ ਦਾ ਮੈਸੇਜ ਹੈ। ਔਰ ਜ਼ਾਹਰ ਹੈ ਕਿ ਅੱਜ ਮੀਡੀਆ ਦਾ ਰੋਲ ਔਰ ਜਿਹੜਾ ਵੀ ਸੂਝਵਾਨ ਗੁਰਸਿੱਖ, ਖੁਦ ਵੀ ਹਿਰਦੇਪਾਲ ਸਿੰਘ ਬਹੁਤ ਚਿੰਤਕ ਕਿਸਮ ਦੇ ਨੌਜਵਾਨ ਨੇ, ਪੜ੍ਹਨ ਦਾ ਵੀ ਸ਼ੌਕ ਰੱਖਦੇ ਨੇ। ਔਰ ਇੱਕ ਦੋ ਵਾਰ ਮੈਂ ਉਹਨਾਂ ਦੀ ਸਟੇਜ ਕੰਡਕਟਿੰਗ ਦੇਖੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਤਾਂ ਰਿਮਾਰਕੇਬਲ ਸਪੀਕਰ ਵੀ ਹੋ ਔਰ ਤੁਹਾਡਾ ਉਹ ਅੰਦਾਜ਼ ਵੀ ਇੱਕ ਜਿਹੜਾ ਬੜਾ ਯੂਨੀਕ ਹੈ ਔਰ ਇਹ ਬਹੁਤ ਸਾਰਾ ਟੈਲੈਂਟ ਹੈ। ਲੇਕਿਨ ਇਹ ਵੀ ਸਾਡੇ ਵੀਰ ਨੇ ਸ਼ਾਹੀ ਕਿਸਮ ਦੇ ਜਿਹੜੇ ਗੁਪਚੁਪ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ, ਪਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਵਕਤ ਹੈ ਕਿ ਜਿਹਦੇ ਕੋਲ ਜੋ ਗੁਰੂ ਨੇ ਦਿੱਤਾ ਹੋਇਆ ਹੈ ਟੈਲੈਂਟ, ਇਹ ਜਿਹੜਾ ਧਨ ਹੈ, ਇਹ ਤਾਂ ਇੱਕ ਜ਼ਰੀਆ ਜ਼ਰੂਰ ਹੈ, ਇਹਦੇ ਬਿਨਾ ਕੋਈ ਗੱਲ ਬਣਦੀ ਨਹੀਂ ਹੈ। ਲੇਕਿਨ ਜਦੋਂ ਅਸੀਂ ਰਿਸੋਰਸ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡਾ ਰਿਸੋਰਸ ਹਿਊਮਨ ਬੀਇੰਗ ਹੁੰਦਾ ਹੈ, ਬਾਕੀ ਫਿਰ ਉਹਦੇ ਨਾਲ ਦੂਸਰੀਆਂ ਚੀਜ਼ਾਂ ਜੁੜਦੀਆਂ ਨੇ। ਸੋ ਅਸੀਂ ਵੀਰ ਹਿਰਦੇਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ